ਅਗਲੀ ਖਬਰ ਜਿਹੜੀ ਆ ਉਹ ਵੈਸਟ ਵਰਜੀਨੀਆ ਦੇ ਸੰਬੰਧ ਦੇ ਵਿੱਚ ਆ। ਆਪਾਂ ਕੱਲ ਸ਼ਾਮੀ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ 'ਚ ਵੀ ਡਿਸਕਸ ਕੀਤਾ ਸੀ ਕਿਉਂਕਿ ਕੱਲ ਉੱਥੇ ਵੋਟਾਂ ਪਈਆਂ ਸੀਆਂ। ਵੈਸਟ ਵਰਜੀਨੀਆ ਦੇ ਵਿੱਚ ਡੈਮੋਕ੍ਰੇਟਸ ਨੂੰ ਜਿਹੜਾ ਹੁਣ ਕਾਫੀ ਫਾਇਦਾ ਹੋਊਗਾ ਕਿਉਂਕਿ ਜਿਹੜਾ ਰੀਡਿਸਟ੍ਰਿਕਟਿੰਗ ਦਾ ਪੁਸ਼ ਸੀਗਾ ਉਹ ਪਾਸ ਹੋ ਗਿਆ। ਐਕਚੁਅਲੀ ਇਹ ਸਟਾਰਟ ਤਾਂ ਟਰੰਪ ਹੋਣਾ ਨੇ ਕੀਤਾ ਸੀ ਵੀ ਟਰੰਪ ਹੋਣਾ ਦਾ ਨੈਸ਼ਨਲ GOP ਰੀਡਿਸਟ੍ਰਿਕਟਿੰਗ ਪੁਸ਼ ਸੀਗਾ, ਪਰ ਉਹ ਤੋਂ ਬਾਅਦ ਫਿਰ ਡੈਮੋਕ੍ਰੇਟ ਸਟੇਟਸ ਨੇ ਕਰ ਲਿਆ। ਸਾਡੀ ਕੈਲੀਫੋਰਨੀਆ ਸਟੇਟ 'ਚ ਵੀ ਅਪਰੂਵ ਹੋ ਚੁੱਕਾ ਹੈਗਾ, ਵਰਜੀਨੀਆ 'ਚ ਹੋ ਚੁੱਕਾ, ਯੂਟਾ 'ਚ ਹੋ ਚੁੱਕਾ ਹੈਗਾ। ਇੱਥੇ ਜਿਹੜੇ ਡੈਮੋਕ੍ਰੇਟ 10 ਸੀਟਾਂ ਤੇ ਅੱਗੇ ਜਿਹੜੇ ਉਹਨਾਂ ਨੂੰ ਫਾਇਦਾ ਹੋ ਸਕਦਾ ਹੈ। ਰਿਪਬਲਿਕਨਸ ਨੂੰ 9 ਸੀਟਾਂ ਤੇ ਟੈਕਸਸ, ਮਜ਼ੂਰੀ, ਨਾਰਥ ਕੈਰੋਲੀਨਾ, ਓਹਾਇਓ ਤੇ ਫਲੋਰੀਡਾ ਦੇ ਵਿੱਚ ਵੀ ਇਹ ਜਿਹੜੀ ਕੋਸ਼ਿਸ਼ ਆ ਉਹ ਹੋ ਰਹੀ ਹੈਗੀ ਆ। ਸੋ ਓਵਰਆਲ ਜੇ ਥੋੜ੍ਹਾ ਜਿਹਾ ਦੱਸਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਇਹ ਰੀਡਿਸਟ੍ਰਿਕਟਿੰਗ ਹੋ ਚੁੱਕੀ ਆ। ਰਾਈਟ ਨਾਓ 42 ਡੈਮੋਕ੍ਰੇਟ ਕਾਂਗਰਸਮੈਨ ਆ, 7 GOP ਯਾਨੀ ਕਿ ਰਿਪਬਲਿਕਨ ਆ, ਇੱਕ ਇੰਡੀਪੈਂਡੈਂਟ ਆ, 2 ਵੇਕੈਂਟ ਆ। ਸੋ ਇਹਦੇ ਚ ਡੈਮੋਕ੍ਰੇਟਸ ਨੂੰ ਕਾਫੀ ਫਾਇਦਾ ਹੋਣਾ ਆ। ਮਜ਼ੂਰੀ ਦੇ ਵਿੱਚ GOP ਜਿਹੜੇ ਰਿਪਬਲਿਕਨਸ ਆ ਉਹਨਾਂ ਨੂੰ ਫਾਇਦਾ ਹੋਊਗਾ ਕਿਉਂਕਿ ਉੱਥੇ ਸਿਰਫ 2 ਡੈਮੋਕ੍ਰੇਟ ਆ ਤੇ 6 ਜਿਹੜੇ ਆ ਰਿਪਬਲਿਕਨ ਹੈਗੇ। ਨਾਰਥ ਕੈਰੋਲੀਨਾ ਦੇ ਵਿੱਚ ਵੀ GOP ਨੂੰ ਫਾਇਦਾ ਹੋਊਗਾ, ਉੱਥੇ 4 ਡੈਮੋਕ੍ਰੇਟਸ ਆ ਤੇ 10 ਰਿਪਬਲਿਕਨ ਆ। ਕੈਲੀਫੋਰਨੀਆ ਦੀ ਤਾਂ ਇਹ ਸਿਚੁਏਸ਼ਨ ਆ ਵੀ ਇਸ ਟਾਈਮ ਜਿਹੜੇ 7 ਜਿਹੜੇ GOP ਦੇ ਆ ਰਿਪਬਲਿਕਨ, ਇੱਕ ਇੰਡੀਪੈਂਡੈਂਟ ਤੇ 2 ਵੇਕੈਂਟ। ਹੋ ਸਕਦਾ ਵੀ ਇਹ 100% ਹੀ ਜਿਹੜੇ ਡੈਮੋਕ੍ਰੇਟਸ ਆ ਉਹ ਵਿਨ ਕਰ ਜਾਣ ਇਸ ਕਾਂਗਰਸ ਦੇ ਵਿੱਚ ਜਿਹੜੀ ਨਵੰਬਰ ਦੇ ਵਿੱਚ ਇਲੈਕਸ਼ਨ ਹੋਣੀ ਆ। ਕਈ ਜਗ੍ਹਾ ਦੇ ਉੱਤੇ ਪ੍ਰਾਇਮਰੀ ਹੋਣੀਆਂ ਹੈਗੀਆਂ, ਪਰ ਜਿਹੜੀ ਫਾਈਨਲ ਇਲੈਕਸ਼ਨ ਆ ਉਹ ਨਵੰਬਰ ਦੇ ਵਿੱਚ ਹੋਣੀ ਹੈਗੀ ਆ। ਸੋ ਟਰੰਪ ਹੋਣਾ ਦੇ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਸ਼ੁਰੂ ਕੀਤਾ ਗਿਆ ਪ੍ਰੋਗਰਾਮ ਵੀ ਆਪਾਂ ਰੀਡਿਸਟ੍ਰਿਕਟਿੰਗ ਕਰੀਏ ਜਿਸ ਹਿਸਾਬ ਨਾਲ ਉਹਨਾਂ ਦੀਆਂ ਸੀਟਾਂ ਵੱਧ ਜਾਣ, ਪਰ ਇਹ ਉਹਨਾਂ ਨੂੰ ਉਲਟੀ ਪੈ ਗਈ ਹੈਗੀ ਆ। ਸੋ ਬਹੁਤ ਸਟੇਟਾਂ ਦੇ ਵਿੱਚ ਜਿਹੜੇ ਡੈਮੋਕ੍ਰੇਟਸ ਆ ਉਹ ਅੱਗੇ ਜਾ ਰਹੇ ਹੈਗੇ ਆ। ਸੋ ਉਧਰੋਂ ਜਿਹੜਾ ਲੜਾਈ ਦਾ ਮਸਲਾ ਆ ਇਹ ਹੁਣ ਲੇਟ ਹੋ ਗਿਆ, ਲੱਗਦਾ ਨਹੀਂ ਵੀ ਇਹ ਛੇਤੀ ਜਿਹੜਾ ਸੋਲਵ ਹੋਊਗਾ। ਮੇਬੀ ਸ਼ਾਇਦ ਇਲੈਕਸ਼ਨ ਤੱਕ ਖਿੱਚਿਆ ਜਾਊਗਾ, ਪਰ ਤੁਹਾਨੂੰ ਸਾਨੂੰ ਸਾਰਿਆਂ ਨੂੰ ਜਿਹੜੀ ਗੈਸ ਦੀਆਂ ਕੀਮਤਾਂ ਉਹ ਵਧੂਗੀਆਂ, ਘਟਦੀਆਂ ਨਹੀਂ ਹੈਗੀਆਂ। ਬਾਕੀ ਜਿਹੜਾ ਰੋਜ਼ਮर्रा ਦੀ ਜ਼ਿੰਦਗੀ 'ਚ ਆਪਾਂ ਸਮਾਨ ਖਰੀਦਦੇ ਆ, ਚਾਹੇ ਉਹ ਗਰੋਸਰੀ ਆ, ਕੱਪੜੇ, ਕੁਛ ਵੀ ਆ, ਉਹਦੇ ਉੱਤੇ ਵੀ ਜਿਹੜਾ ਉਹਦੀਆਂ ਕੀਮਤਾਂ ਵੀ ਵਧਣੀਆਂ ਹੈਗੀਆਂ। ਸੋ ਓਵਰਆਲ ਜੋ ਆ ਆਮ ਲੋਕਾਂ ਦੇ ਉੱਤੇ ਇਹਦਾ ਅਸਰ ਲੜਾਈ ਦਾ ਬਹੁਤ ਜ਼ਿਆਦਾ ਪੈਣਾ ਹੈ। ਪੈ ਚੁੱਕਾ ਆ, ਪੈ ਰਿਹਾ ਆ ਤੇ ਇਹ ਅਸਰ ਜਿਹੜਾ ਉਹ ਆਪਾਂ ਨੂੰ ਲੱਗਦਾ ਹੀ ਆ ਵੀ ਅਸਰ ਜਿਹੜਾ ਡੈਫੀਨਿਟਲੀ ਨੈਗੇਟਿਵਲੀ ਇੰਪੈਕਟ ਜਿਹੜਾ ਉਹ ਕਰੂਗਾ। ਸੋ ਵਰਜੀਨੀਆ ਦੀ ਵੋਟ ਦੇ ਨਾਲ ਡੈਮੋਕ੍ਰੇਟਸ ਨੇ ਜੋ ਟਰੰਪ ਹੋਣਾ ਦਾ ਇਰਾਦਾ ਸੀਗਾ GOP ਡਿਸਟਿੰਗ ਪੁਸ਼ ਕਰਕੇ, ਉਹ ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਨੂੰ ਹੁਣ ਪੁੱਠਾ ਜਿਹੜਾ ਉਹ ਪੈ ਗਿਆ ਤੇ ਕੁਛ ਕੁ ਜਿਹੜੀਆਂ 3 ਕੁ ਸੀਟਾਂ ਜਿਹੜੀਆਂ ਰਿਪਬਲਿਕਨਸ ਆ ਉਹ ਲੂਜ਼ ਕਰ ਸਕਦੇ ਆ ਓਵਰਆਲ ਇਹ ਸਾਰੇ ਪਾਸੇ ਦੇ ਵਿੱਚ। 10 ਜਿਹੜੇ ਆ ਉਹ ਡੈਮੋਕ੍ਰੇਟਸ ਗੇਨ ਕਰਨਗੇ ਤੇ 9 ਥਾਵਾਂ ਦੇ ਉੱਤੇ ਜਿਹੜੇ ਅਪਰੂਵ ਹੋ ਕੇ ਰਿਪਬਲਿਕਨਸ ਨੂੰ ਹੋਊਗਾ ਤੇ 3 ਜਿਹੜੀਆਂ ਆ ਉਹ ਹੋਰ ਫਲੋਰੀਡਾ ਦੇ ਵਿੱਚ ਐਡ ਜਿਹੜੀਆਂ ਉਹ ਹੋ ਸਕਦੀਆਂ। ਸੋ ਇੱਕ ਪਾਸੇ 10 ਤੇ ਇੱਕ ਪਾਸੇ 12 ਹਰਜੋਤ ਸਿੰਘ ਜੀ 2 ਸੀਟਾਂ ਦਾ ਜਿਹੜਾ ਓਵਰਆਲ ਫਰਕ ਜਿਹੜਾ ਉਹ ਰਹਿਣਾ ਤੇ ਇਹਦੇ ਨਾਲ ਪਰਮਾਨੈਂਟਲੀ ਅਨਟਿਲ ਨੈਕਸਟ ਟਾਈਮ ਜਦੋਂ ਦੁਬਾਰਾ ਹਲਕਾਬੰਦੀ ਨਹੀਂ ਹੁੰਦੀ, ਲੋਕਾਂ ਦੀ ਜਿਹੜੀ ਆਵਾਜ਼ ਆ ਉਹਨਾਂ ਦੀ ਵੋਟ ਪਾਈ ਦਾ ਜਿਹੜਾ ਅਸਰ ਆ ਉਹ ਡਿਫਰੈਂਟ ਜਿਹੜਾ ਉਹ ਹੋਣ ਜਾ ਰਿਹਾ ਹੈਗਾ।